अस्सलाम वालेकुम जी नाज़रीन, मैं सजाद जनी, तुसीं देख रहे हैं सजाद जनी ऑफिशियल। और अज एक रौला बनया साडा फिर बड़ा कि मेरा प्रोग्राम बनया कि असी सारी टीम जाइए हुंजा वादिए हुंजा जाइए। बंदे हैं 6-7 हाँ, लेकिन 6 कर ले क्योंकि एक कैमरामैन तो लाजमी है तो टैक्नीकल जड़ा तो 4 आर्टिस्ट जा सकते हैं। लड़ाई ये पई आ भी एक रहना किन्ने आ। फैसला ये आ फैसल साहब कि जिन्हें रहना ना वो नैक्सट चला जाए, जरूरी नहीं असी एक पासा हुंजा जाने या असी गिलगित जाने एक जो नैक्सट जावांगे उदों दूजा चल जाए। मेरा अपना नहीं दिल करता भी मैं तुहानूं छड्ड के जावां, या फिर इदां करो 18 घंटे का सफ़र है इत्थों हुंजा दा, तुसीं गड्डियां गुड्डी च एक जना आ जाए तो भाई तुसीं फैसल नूं छड्ड जाओ इत्थे। यार पता गल की मेरे नाल हमेशा पता नहीं क्यों रोंग चलदे हो। मैं सही चलदा तुहाडे नाल सारिਆਂ नाल, ਤੁਹਾਡੇ ਸਾਰਿਆਂ ਦਾ ਜ਼ੇਨ ਇਹੀ ਹੈ ਕਿ ਫੈਸਲ ਨੂੰ ਛੱਡ ਦਈਏ। ਮੈਨੂੰ ਅੱਗੇ ਮਿੱਠੇ ਨੇ ਕਿੰਨਾ ਕੁ ਡਿਪਰੈਸ਼ਨ ਦੇ ਵਿੱਚ ਕੀਤਾ, ਤੁਸੀਂ ਪਿਛਲੀਆਂ ਰਿਕਾਰਡਿੰਗਾਂ ਚੁੱਕ ਕੇ ਵੇਖ ਲਓ। ਜਿੰਨਾ ਕੁ ਡਿਪਰੈਸ਼ਨ ਮੈਂ ਸਿਰਫ ਉਸਤਾਦ ਜੀ ਮੈਂ ਆਪਣੇ ਆਪ ਨੂੰ ਰਿਲੈਕਸ ਕਰਨ ਜਾਣਾ। ਤੂੰ ਕਹਾਣੀ ਨਾ ਸੁਣਾ, ਤੂੰ ਕਹੇ ਜੀ ਮੈਂ ਜਾਣਾ ਵਾ। ਮੈਨੂੰ ਡਾਕਟਰਾਂ ਨੇ ਕਿਹਾ ਕਿ ਤੂੰ ਬਾਹਰ ਦੀ ਜ਼ਰਾ ਆਬੋ ਹਵਾ ਕੱਲਾ ਜਾਣਾ। ਕਿਹਨੂੰ ਕਿਹਾ? ਮੈਨੂੰ ਡਾਕਟਰਾਂ ਨੇ ਇਹੀ ਕਿਹਾ ਕਿ ਯਾਰ ਬਾਹਰ ਦੀ ਆਬੋ ਹਵਾ, ਮੈਂ ਤੁਹਾਨੂੰ ਪਤਾ ਐਂਜ਼ਾਈਟੀ ਟੈਪ ਬਹੁਤ ਤੇਰੇ ਮਹੱਲੇ 'ਚ ਜਿਹੜਾ ਡਾਕਟਰ ਨਾ ਉਹਦੀ ਪੂਰੀ ਦੁਕਾਨ ਤੇ ਛਾਪਾ ਪਵੇ ਨਾ 37 ਤੋਂ 38 ਗੋਲੀਆਂ ਲੱਭਦੀਆਂ ਨੇ। ਯਾਰ ਉਹ ਡਾਕਟਰ ਆ 3 ਖੁਰਾਕਾਂ ਦਿੰਦਾ ਵਾ, 2 ਦਿਨ ਬਾਅਦ ਘਰ ਜਾਂਦਾ ਦਰਵਾਜ਼ਾ ਖੜਾ ਕਹਿੰਦਾ ਕੋਈ 3 ਖਾ ਲਈਆਂ ਨੇ, ਉਹ ਕਹਿੰਦੇ ਨਹੀਂ ਜੀ 2 ਨਾਲ ਆਰਾਮ ਆ ਗਿਆ, 1 ਦੇ ਦਿਓ ਫੇ। ਉਹ ਡਾਕਟਰ ਆ ਜਿਹੜਾ ਸਾਡਾ ਫੈਮਿਲੀ ਡਾਕਟਰ ਹੈ ਨਾ ਉਸਤਾਦ ਜੀ, ਉਹ ਯਾਨੀ ਕਿ ਉਹ ਰੱਖਿਆ ਹੋਇਆ ਕਿ ਉਹ ਯਾਰ ਫੈਮਿਲੀ ਸਕਸੈਨਾ ਫੈਮਿਲੀ ਹੈ ਤੇਰੀ, ਕੀ ਫੈਮਿਲੀ ਹੈ? 2 ਭਰਾ ਜਿਹੜੇ ਉਹ ਵੀ ਲੜ ਕੇ ਪਤਾ ਨਹੀਂ ਕਿੱਥੇ ਰਹਿੰਦੇ ਨੇ, ਉਹਨਾਂ ਨੇ 2 ਫਲੈਟ ਲਏ। ਅੱਛਾ ਯਾਰ ਹੁਣ ਜਾਣਾ ਤੂੰ? ਮੈਂ ਜਾਣਾ ਉਸਤਾਦ ਜੀ। ਤੁਸੀਂ ਮੇਰਾ ਪ੍ਰਾਈਵੇਟ ਡਾਕਟਰ ਨੇ ਮੈਨੂੰ ਮਸ਼ਵਰਾ ਹੀ ਇਹ ਦਿੱਤਾ ਵਾ ਯਾਰ ਉਹਦੀ ਫੀਸ ਤੁਹਾਨੂੰ ਪਤਾ ਕਿੰਨੀ ਹੈ? 2500 ਰੁਪਏ ਫੀਸ ਲੈਂਦਾ ਵਾ। ਠੀਕ ਹੈ ਸਾਲ ਦੀ ਨਹੀਂ, ਜਦੋਂ ਚੈੱਕਅਪ ਕਰਾਉਣ ਜਾਣਾ। ਨਹੀਂ ਨਾਲ ਦੀ ਮੈਂ ਜਾਣਾ ਸੋਣੀ ਭਾਈ, ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ। ਅੱਛਾ ਡਰ ਜਾਓ ਜੀ ਫਰੀਦ ਸਾਹਿਬ, ਤੁਸੀਂ ਕੋੜਾ ਘੁੱਟ ਭਰ ਲਓ। ਮੇਰੀ ਗੱਲ ਸੁਣ, ਤੂੰ ਅਕਸਰ ਕਹਿੰਦਾ ਹੁੰਦਾ ਮੇਰੇ ਘਰ ਬੱਚੇ ਇਕੱਲੇ ਸਾਜੀ, ਮੈਂ ਜਲਦੀ ਜਾਣਾ, ਮੇਰਾ ਸਰਦਾ ਨਹੀਂ, ਮੇਰਾ ਸਾਲਾ ਬਿਮਾਰ, ਮੇਰੀ ਮਾਮੀ ਬਿਮਾਰ, ਮੇਰਾ ਭਣੋਈਆ ਬਿਮਾਰ, ਤੇ ਤੂੰ ਉਹਨਾਂ ਦਾ ਖਿਆਲ ਰੱਖ ਕਿਉਂਕਿ ਤੇਰੇ ਸਿਰ ਤੇ ਮੈਨੂੰ ਪਤਾ ਕਾਫੀ ਜ਼ਿੰਮੇਵਾਰੀ ਹੈ, ਕਾਫੀ ਸਿਲਸਿਲਾ ਵਾ, ਤੂੰ ਘਰ ਰਹਿ ਲਾ। ਠੀਕ ਹੈ ਉਸਤਾਦ ਜੀ, ਜਿੱਦਾਂ ਤੁਸੀਂ ਸਾਡੇ ਬਾਪ ਵੀ ਹੋ, ਸਾਡਾ ਸਾਰਾ ਕੁਛ ਹੀ ਤੁਸੀਂ ਸਾਨੂੰ ਤੁਸੀਂ ਜਿੱਦਾਂ ਹੁਕਮ ਕਰੋਗੇ ਉਸਤਾਦ ਜੀ, ਮੈਂ ਜਾਣਾ। ਉਹਦੇ ਕਹਿੰਦਾ ਤਾਂ ਮੈਂ ਘਰ ਨੂੰ ਜਾਣਾ, ਮੇਰੀ ਗੱਡੀ ਬਾਹਰ ਖੜੀ, ਮੈਨੂੰ ਜਾਏ ਦਿਓ। ਨਹੀਂ ਮੈਂ ਨਾਲ ਜਾਣਾ। ਹੁੰਜ਼ਾ ਜਾਣਾ ਉਸਤਾਦ। ਓਏ ਤੂੰ ਹੁੰਜ਼ਾ ਕੌਣ ਆ ਸਾਡੇ ਨਾਲ ਜਾਣ ਵਾਲਾ? ਉਸਤਾਦ ਜੀ ਆ ਤੇ ਨਹੀਂ, ਅਗਰ ਤੂੰ ਨਾਲ ਜਾਣਾ ਮੈਂ ਤੂੰ ਖੇੜਿਆਂ ਦੇ ਨਾਲ ਜਾ, ਫਾਇਦਾ ਵੀ ਹੋਵੇ। ਨਾਲੇ ਉਸਤਾਦ ਜੀ ਬੱਚੇ ਹਲੇ ਸ਼ਾਦੀ ਹੋਏਗੀ ਤੇ ਫੇਰ ਹੀ ਨਾ, ਤੁਸੀਂ ਤੇ ਇਦਾਂ ਕਹਿ ਦਿੱਤਾ ਵਾ, ਵਾਕਈ ਲੋਕੀ ਕੀ ਸੋਚਣਗੇ? ਕਿਹਦੀ ਸ਼ਾਦੀ? ਯਾ ਮਿੱਠੇ ਮੇਰੀ ਗੱਲ ਸੁਣ ਯਾਰ, ਮਿੱਠੇ ਤੂੰ ਕੋੜਾ ਘੁੱਟ ਕਰ ਲਾ। ਉਸਤਾਦ ਜੀ ਕੌੜਾ ਘੁੱਟ ਤਾਂ ਮੈਂ ਕਹਿੰਦਾ ਸ਼ਾਦੀ ਵਾਲੀ ਬੱਚੇ ਵਾਲੀ ਕਿਹੜੀ ਗੱਲ ਕੀਤੀ ਤੂੰ? ਸ਼ਾਦੀ ਤੇਰੀ ਸ਼ਾਦੀ ਨਹੀਂ ਹੋਈ ਫਿਰ ਤੈਨੂੰ ਕਸਮ ਲੱਗੇ। ਓਏ ਹੋਈ ਆ ਯਾਰ, ਤੇਰੀ ਗੱਲ ਕਰਨੇ ਉਸਤਾਦ ਜੀ ਧੋਖੇ ਦੇਣ ਦੇ ਨੇ ਕੁੜੀਆਂ ਨਾਲ ਫੋਨ ਤੇ ਵੀਡੀਓ ਕਾਲਾਂ ਤੇ ਦੁਰ ਫਟੇ ਮੂੰਹ। ਬੱਚਿਆਂ ਦਾ ਖਿਆਲ ਕਰੋ, ਬੱਚਿਆਂ ਵੱਲ ਵੇਖੋ। ਤੁਸੀਂ ਸ਼ੁਰੂ 'ਚ ਗੱਲ ਕੀਤੀ ਕਿ ਮਿੱਠੇ ਨੇ ਮੈਨੂੰ ਡਿਪਰੈਸ਼ਨ ਦਾ ਸ਼ਿਕਾਰ ਕਰਤਾ, ਮੈਂ ਤੇਰਾ ਕਿਹੜਾ ਬੱਚਾ ਕਿਡਨੈਪ ਕਰਤਾ? ਮੈਨੂੰ ਦੱਸ, ਮੈਂ ਤੈਨੂੰ ਡਿਪਰੈਸ਼ਨ ਦਾ ਸ਼ਿਕਾਰ ਕਰਤਾ? ਕਿਡਨੈਪ ਯਾਰ ਬਸ ਕਰ, ਮੈਂ ਜਾਣਾ ਵਾ। ਤੁਹਾਨੂੰ ਮੇਰੇ ਜਾਣ ਦੇ ਨਾਲ ਤੁਹਾਨੂੰ ਫਾਇਦਾ, ਪ੍ਰੋਟੋਕੋਲ ਵੇਖਣਾ ਉੱਥੇ ਕਿੰਨਾ ਸਾਡਾ ਅੱਧਾ ਖਾਨਦਾਨ ਉੱਥੇ। ਤੇਰੀਆਂ ਉਲਟੀਆਂ ਨਹੀਂ ਰੁਕਦੀਆਂ ਹੁੰਦੀਆਂ ਲੱਡੂ, ਤੇਰੀਆਂ ਉਲਟੀਆਂ ਸ਼ਬਲ ਮਾਰੀ ਉਹਨੇ। ਉਹ ਕਰੈਕਟਰ ਸਭ ਤੋਂ ਸਮਝਦਾਰ ਕਰੈਕਟਰ ਤੇ ਨੇਕ ਸਾਡੀ ਟੀਮ ਚੋਂ ਇਹੀ ਸੀਗਾ 1 ਮਹੀਨੇ ਪਹਿਲੇ। ਅੱਛਾ ਫੈਸਲ ਰਾਮੇ ਸਾਹਿਬ ਤੁਹਾਡੀਆਂ 18 ਘੰਟੇ ਦਾ ਸਫ਼ਰ, ਤੂੰ ਲਾਹੌਰ ਜਾਣਾ ਹੋਵੇ ਨਾ ਤੇ ਤੇਰੀਆਂ ਉਲਟੀਆਂ ਨਹੀਂ ਰੁਕਦੀਆਂ। ਲੇਕਿਨ ਉਸਤਾਦ ਜੀ ਮੈਨੂੰ ਡਾਕਟਰ ਨੇ ਕਿਹਾ ਹੈ ਤੇ ਉਸ ਤੋਂ ਬਾਅਦ 18 ਘੰਟੇ ਦਾ ਸਫ਼ਰ ਆ, ਜਿਹਦੇ ਚੋਂ 15 ਘੰਟੇ ਤੇ ਠੀਕ ਸਫ਼ਰ ਆ, 3 ਘੰਟੇ ਦਾ ਜ਼ਲਾਲਤ ਵਾਲਾ ਸਫ਼ਰ ਆ, ਤੇ ਤੂੰ ਤਬੀਅਤ ਤੇਰੀ ਖਰਾਬ ਰਹਿੰਦੀ ਆ। ਤੂੰ ਮੈਨੂੰ ਰੋਜ਼ ਕਹਿੰਦਾ ਸਾਜੀ ਮੇਰੇ ਹੱਡਾਂ 'ਚ ਦਰਦ, ਮੇਰੇ ਇਦਾਂ, ਮੈਂ ਮਰ ਗਿਆ, ਮੈਂ ਲੁੱਟਿਆ ਗਿਆ, ਮੇਰੇ ਦਿਨ ਥੋੜੇ ਆ, ਤੇ ਹੁੰਜਾ ਸੀ ਲੈ ਜਾਈਏ ਤੈਨੂੰ। ਫੇਰ ਸੋਚ ਲਾ, ਡਾਕਟਰ ਨੇ ਮੈਨੂੰ ਘਰ ਦੀ ਦਾ ਫੋਨ ਕਰਾ ਦੇ ਮੈਨੂੰ ਪਹਿਲੇ ਇੱਕ ਵਾਰੀ। ਚੀਮਗਾ ਦਿੱਤੀਆਂ ਨੇ ਡਾਕਟਰ ਨੇ। ਕੀ ਦਿੱਤੀਆਂ? ਚੀਮਗਾ ਜਿਹੜੀ ਹੁੰਦੀ ਚੀਮਗਾ ਦਿੱਤੀਆਂ। ਆਹੋ ਡਾਕਟਰ ਕਹਿੰਦੇ ਸੀ ਜਦੋਂ ਤੇਰੀ ਤਬੀਅਤ ਖਰਾਬ ਹੋਏ ਚਿੰਗਮ ਖਾ ਲੈ। ਓਏ ਉਹ ਤਾਂ 1.5-2 ਘੰਟੇ ਦੇ ਸਫ਼ਰ ਵਾਸਤੇ ਆ, 18 ਘੰਟੇ ਦੇ ਵਿੱਚ ਤੂੰ 26,000 ਦੀਆਂ ਚੀਗਮਾਂ ਖਾ ਜਾਣੀਆਂ। ਨਹੀਂ ਮੈਂ ਉਸਤਾਦ ਜੀ ਪੌੜੀਆਂ ਨਹੀਂ ਜਿਹੜੀਆਂ ਆਪਣੀਆਂ ਦਫ਼ਤਰ ਦੀਆਂ, ਉਹਦੇ ਲਈ ਰੱਸਾ ਸਿਰਫ ਇਹਦੇ ਲਈ ਅਸੀਂ ਉੱਤੋਂ ਟੰਗਿਆ ਵੀ ਫੜ ਕੇ ਤਾਂ ਚੜਦਾ। ਇਹਨੇ ਹੁੰਜ਼ਾ ਦੀ ਪਹਾੜੀ ਕਿੱਥੋਂ ਚੜ੍ਹਨੀ? ਪਾਣੀ ਰੋੜੀ ਦਾ ਪੌੜੀਆਂ ਦਾ ਤਿਲਕ ਕੇ ਉਤਰਦਾ ਹੈ ਵਿਚਾਰਾ। ਇਹਦੇ ਜ਼ਿਹਨ 'ਚ ਇਹ ਵਾ ਕਿ ਹੁੰਜ਼ਾ ਜਾਣ ਦਾ ਕੋਈ ਸਵਾਬ ਸੂ ਹੁੰਦਾ, ਇਹਨੂੰ ਦੱਸੋ ਉਹ ਕੰਮ ਨਹੀਂ ਆਇਆ ਉੱਥੇ। ਇਹਨੂੰ ਵੈਸੇ ਵੀ ਛੱਡ ਜਾਓ, ਇਹਦਾ ਪਿੰਡਾ ਦੇਖੋ ਨਾ, 3 ਸਵਾਰੀਆਂ ਦੀ ਜਗ੍ਹਾ ਰੋਕਣੀ ਆ, ਇਹ ਇੱਥੇ ਹੀ ਠੀਕ ਆ। ਇਹਦੀ ਤੁਹਾਨੂੰ ਮੈਂ ਹਰਕਤ ਦੱਸਾਂ, ਸਾਡਾ ਨਾਲ ਮਰੀ ਗਿਆ ਜੀ ਇਹ, ਯਕੀਨ ਕਰੋ। ਇਸਲਾਮਾਬਾਦ ਟੱਪਿਆਂ ਚੜ੍ਹਾਈ ਸ਼ੁਰੂ ਹੋਈ ਆ, ਇਹ ਇਸ ਕਿਸਮ ਦੀ ਇਹਨੇ ਉਲਟੀ ਡਾਊਨ ਕੀਤੀ ਆ, ਸਾਰੀ ਕਾਰ 'ਚ ਭੱਲੇ ਪਕੌੜੀਆਂ ਖਿਲਾਰਤੀਆਂ ਇਸ ਬੱਚੇ ਨੇ, ਨਾਲੇ ਯਕੀਨ ਕਰੋ। ਤੇ ਜਿਹੜਾ ਹੋਟਲ ਦੇ ਵਿੱਚ ਤੁਹਾਨੂੰ ਮੈਂ ਡਿਸਕਾਊਂਟ ਕਰਵਾਇਆ ਸੀ ਉੱਥੇ ਕੀ ਡਿਸਕਾਊਂਟ ਕਰਾਤਾ ਜੀ ਦੱਸੋ ਤੁਸੀਂ? ਅੱਧੇ ਪੈਸੇ ਛੱਡੇ ਸੀ ਉਹਨਾਂ ਨੇ ਤੇ 10 ਰੁਪਏ ਛੱਡਤੇ, 20 ਰੁਪਏ ਛੱਡਤੇ, ਮੈਨੂੰ ਕੀ ਛੱਡਤਾ ਯਾਰ? ਬਸ ਸਲੰਟੀ ਤੇ ਮੈਂ ਜਾਣਾ। ਉਹਨਾਂ ਨੇ ਪਤਾ ਕਿੱਦਾਂ ਅੱਧੇ ਛੱਡੇ ਸੀ? ਉਹਨਾਂ ਨੇ ਪੈਸੇ ਨੂੰ ਫੜਾਏ ਆ, ਅੱਧੇ ਉਹਨਾਂ ਨੇ ਛੱਡਤੇ, ਅੱਧੇ ਫੜੇ ਹੀ ਸੀ ਉਹਨਾਂ ਨੇ। ਉਹਨਾਂ ਨੇ ਕਿਹਾ ਅੱਧੇ ਅਸੀਂ ਛੱਡਦੇ ਆ, ਹੁਣ ਅੱਧੇ ਤੂੰ ਛੱਡ ਦੇ।
ਇਹਨੇ ਛੱਡੇ ਉਹਨਾਂ ਨੇ ਜੇਬ 'ਚ ਪਾ ਲਏ। ਪਤਾ ਕੀ ਆ ਜਿਹੜੇ ਹੋਟਲ 'ਚ ਕਹਿੰਦੇ ਨਾ ਡਿਸਕਾਊਂਟ ਆ, ਇਹਨੇ ਆਉਣ ਲੱਗੇ ਵੀ ਬਹੁਤ ਮਾੜੀ ਹਰਕਤ ਕੀਤੀ। ਉਹ ਕਮਰੇ 'ਚ ਲਿਖਿਆ ਸੀ ਮਾਸ਼ਾਅੱਲਾ, ਉਹ ਸਿਨਰੀ ਲਾ ਕੇ ਉਹ ਵੀ ਬੈਗ 'ਚ ਪਾ ਕੇ ਲੈ ਆਇਆ। ਓਏ ਤੂੰ ਮਾਸ਼ਾਅੱਲਾ ਚੋਰੀ ਕਰ ਲਿਆ। ਗਿਫਟ ਦਿੱਤੀ ਸੀ ਉਹ ਉਹਨੇ, ਬਸ ਉਹ ਗਿਫਟ ਐਡਾ ਤੂੰ ਕਿਤੇ ਉਹ ਗਿਫਟ ਦਿੱਤੀ ਸੀ ਭਾਈ ਜਾਣ ਦੇ ਤਾਂ ਵੀ ਕੋਈ ਗਿਫਟ ਦਿੰਦਾ ਪਜਾਂਦੇ ਲਾ ਚਲਾ। ਤਾਜੀ ਮਰੀ ਹੋਟਲ 'ਚ ਠਹਿਰੇ ਆ, ਰਿਸੈਪਸ਼ਨ ਦਾ ਜਿਹੜਾ ਪੈਨ ਨਹੀਂ ਹੁੰਦਾ, ਕੀਮਤੀ ਪੈਨ ਸੀਗਾ, ਉਹ ਜੇਬ 'ਚ ਪਾ ਕੇ ਉੱਤੋਂ ਪਾ ਕੇ ਦਾ ਉੱਚੇ ਜੋ ਕੇ ਲਾ। ਗਿਫਟ ਦਿੱਤਾ ਸੀ ਉਹ ਵੀ, ਉਹ ਕਲਾਕ ਜਿਹੜਾ ਚੋਰੀ ਕੀਤਾ ਉਹ ਵੀ ਗਿਫਟ ਸੀਗਾ। ਗਿਫਟ ਸੀਗਾ। ਉਹਨੇ ਕਿਹਾ ਜੋ ਆ ਸਾਰਾ ਕਮਰਾ ਹੀ, ਉਹਨੇ ਕਿਹਾ ਫੈਸਲ ਸਾਹਿਬ ਉਹਨੇ ਸਾਰਾ ਬਾਅਦ 'ਚ ਕਮਰਾ ਹੀ ਤੈਨੂੰ ਤੁਹਾਡਾ। ਫੋਨ ਵੀ ਕੀਤਾ ਸੀ, ਉਹਨੇ ਕਿਹਾ ਸੀ ਭਾਜੀ ਸਾਡੇ 4-5 ਗਿਫਟ ਇੱਥੋਂ ਲੱਭਣ ਨਹੀਂ ਦਏ। ਹਾਂਜੀ ਉਹ ਕਿੱਥੇ ਗਏ ਨੇ? ਆਹੋ ਉਸਤਾਦ ਜੀ ਜਿਹੜਾ ਮਨਾਲ ਹੋਟਲ ਆਪਾਂ ਗਏ ਹਾਂ। ਹਾਂ ਜਦੋਂ ਆਪਣੇ ਮਨਾਲ ਸੀ ਉਸਤਾਦ ਜੀ, ਤੇ ਐਡੀ ਮੋਟੀ ਇਹਦੀ ਆ ਪੱਟ ਇੱਥੇ ਮੈਂ ਕਿਹਾ ਇਹ ਕੀ ਉਸਤਾਦ ਜੀ ਉੱਤੋਂ ਥੱਲੋਂ ਪੈਂਟਾ ਪਾ ਕੇ ਆ ਗਿਆ ਉਹਨਾਂ ਨੇ। ਹੁੰਜ਼ਾ 'ਚ ਕੋਈ ਰੌਲਾ ਨਹੀਂ, ਕਿਉਂਕਿ ਹੁੰਜ਼ਾ 'ਚ ਪਹਾੜ ਨੇ, ਉੱਥੇ ਕੀ ਘਾਹ ਪੁੱਟ ਕੇ ਜੇਬ 'ਚ ਪਾ ਲੇਗਾ, ਪਹਾੜ ਪਾ ਲੇਗਾ ਜੇਬ 'ਚ। ਹਰਕਤਾਂ ਮਾੜੀਆਂ ਉਸਤਾਦ ਜੀ, ਉਸਤਾਦ ਜੀ, ਹਰਕਤਾਂ ਮੇਰੀ ਮਾੜੀਆਂ ਛੁੱਟੀ ਕਰਦਾ। ਜਿਹੜੀਆਂ ਮੇਰੀਆਂ 3 ਮਹੀਨੇ ਦੀਆਂ ਛੁੱਟੀਆਂ ਲੰਘਦੀਆਂ ਸੀ ਨਾ ਗਰਮੀਆਂ ਦੀਆਂ, ਉਹ ਜੇਲ੍ਹ 'ਚ ਹੀ ਲੰਘਦੀਆਂ ਸੀ। ਨਹੀਂ ਯਾਰ ਸੋਹਣੀ, ਜੇਲ੍ਹ 'ਚ ਨਹੀਂ ਉਹ ਅੱਛਾ ਜਿਹੜੀਆਂ ਤੇਰੀਆਂ ਛੁੱਟੀਆਂ ਲੰਘਦੀਆਂ ਸੀ, ਉਸਤਾਦ ਜੀ ਉੱਥੇ ਸਕਰਦੂ, ਹੰਜ਼ਾ, ਗਿਲਗਤ 3 ਮਹੀਨੇ ਦੀਆਂ ਤੈਨੂੰ ਕਿੰਨੇ ਛੁੱਟੀਆਂ ਦੇ ਦਿੱਤੇ? ਇੱਥੇ ਬੱਚਾ ਪੈਦਾ ਹੋਵੇ ਨਾ ਤੇ ਔਰਤ ਵੀ ਛਿਲਾ ਜਿਹੜਾ ਨਾ, ਉਹ ਕਿੰਨੇ ਮਹੀਨੇ ਦਾ ਹੁੰਦਾ? 40 ਦਿਨਾਂ ਦਾ ਜੀ। 40 ਦਿਨਾਂ ਦਾ ਉਹ ਛਿੱਲਾ ਹੁੰਦਾ ਕੱਟੀ ਦਾ। ਓਏ ਉਹ ਛਿੱਲਾ ਨਹੀਂ ਹੈ ਜਿਹੜਾ ਗਾਣੇ 'ਚ ਕਹਿੰਦਾ ਛਿਲਾ ਛਿਲਾ ਦਿਲ ਛਿਲਾ ਛਿਲਾ। ਉਹ ਨਹੀਂ ਯਾਰ, ਛਿੱਲਾ ਮੇਰਾ ਜੀਓ ਡੋਲਾ। ਓਏ ਉਹ ਨਹੀਂ ਕਹਿੰਦਾ ਛਿੱਲਾ ਤੇਰਾ ਕਰੀਏ ਅਸੀਂ ਮਰ ਨਾ ਜਾਈਏ, ਛਿੱਲਾ ਤੇਰਾ ਕਰੀਏ। ਅੱਛਾ ਯਾਰ ਦੇਖ, ਹਰ ਜਿਹੜੀ ਮਾਂ ਬੇਟਾ ਪੈਦਾ ਕਰਦੀ ਉਹ ਛਿੱਲਾ ਕਰਦੀ ਹੈ, ਠੀਕ ਹੈ ਨਾ? ਨਾਲੇ ਕਹਿੰਦੀ ਆ ਛਿੱਲਾ ਪਵਾ ਦੇ ਮਾਹੀ। ਓਏ ਉਹ ਛੱਲਾ ਓਏ, ਛੱਲਾ ਹੁੰਦਾ ਕਿ ਉਸਤਾਦ ਜੀ ਛਿਲਾ ਹੁੰਦਾ ਵਾ ਜਦੋਂ ਪੈਦਾ ਹੁੰਦੇ ਨੇ ਮਾਂ, ਛਿਲਾ ਕੀ ਆਂਖ ਮੇਂ ਇੱਕ ਨਸ਼ਾ ਹੈ। ਨਾਲੇ ਵੀ ਹੁੰਜਾ ਰਹਿਣ ਦਿਓ ਜੀ ਜਾਣ ਨੂੰ, ਕਿਉਂਕਿ ਚੜ੍ਹਾਈ ਬਹੁਤ ਆ। ਇਹਦਾ ਕਿਤੇ ਬਲੱਡ ਡਾਊਨ ਹੋ ਗਿਆ, ਉਹ ਪਹਾੜੀ ਇਲਾਕਾ, ਉੱਥੇ ਡਾਕਟਰ ਵੀ ਕੋਈ ਨਹੀਂ, ਮੁੜ ਕੇ ਕਿੱਥੇ ਘੜੀ ਉੱਥੇ ਭਾਜੀ ਕੋਈ ਚੱਕਰ ਨਹੀਂ ਹੈਗਾ, ਇਹ ਮੈਂ ਤੁਹਾਨੂੰ ਦੱਸ ਦਿਆਂ। ਉੱਥੇ ਮੈਨੂੰ ਇਹਨੇ ਬਸ ਆਪ ਫੈਸਲ ਤੂੰ ਰਹਿ ਲਾ। ਉਸਤਾਦ ਜੀ ਉਹਦਾ ਫਾਇਦਾ ਉਹਨੇ ਆਪਣਾ ਅਰੇਂਜ ਕੀਤਾ ਹੋਇਆ, ਉਹਨੇ ਗੋਲ ਸਰਾਖ ਵਾਲੀ ਕੁਰਸੀ ਲਈ ਹੋਈ ਆ। ਗੋਲ ਸੁਰਾਖ ਵਾਲੀ ਉਹ ਫੈਸਲ, ਮੇਰੀ ਗੱਲ ਸੁਣ, ਇੱਧਰ ਮੇਰੇ ਵੱਲ ਦੇਖ। ਫੈਸਲ ਸਾਹਿਬ ਗੱਲ ਇਹ ਆ, ਉੱਥੇ ਨਾ ਡਾਕਟਰ ਨਾ ਹਕੀਮ, ਜੇ ਕੋਈ ਹੋਇਆ ਵੀ ਤੇ ਇਦਾਂ ਦਾ ਤੇਰੀ ਤਬੀਅਤ ਖਰਾਬ ਰਹਿੰਦੀ ਆ, ਉੱਥੇ ਕਿੱਥੇ ਅਜ਼ਾਬ ਚ ਪਾਏਗਾ ਸਾਨੂੰ? ਨਹੀਂ ਉਸਤਾਦ ਜੀ, ਮੇਰੇ ਡਾਕਟਰ ਨੇ ਕਿਹਾ ਹੈਗਾ ਕਿ ਤੂੰ ਮਿੱਠੇ ਤੂੰ ਕੋੜਾ ਕੁੱਟ ਕਰ ਯਾਰ, ਮਿੱਠੇ ਤੂੰ ਕਰ ਲਵੇ, ਮਿੱਠਾ ਕਰ ਲਵੇ, ਗੱਲਾਂ ਤੇ ਬਹੁਤ ਕਰਦਾ ਯਾਰ, ਕਰ ਮੇਰੀ ਕੀ ਗੱਲ ਸੁਣ। ਕੁਰਬਾਨੀ ਦੇ। ਹਾਂ ਵੱਡੇ ਕਹਿਣ ਦੇ ਆ ਤੈਨੂੰ ਕੁਰਬਾਨੀ ਹੋਣੇ ਦੇ ਦਵਾ, ਉਹਨੇ 3 ਮਹੀਨੇ ਪਏ ਆ। 3 ਮਹੀਨੇ ਉਹਨੇ ਕੁਰਬਾਨੀ ਦੇ ਦਵਾ ਅੱਲਾ ਬੜਾ ਸਾਡੂ ਪਿਆਰ ਬੜਾ ਵਾ ਵੱਡਿਆਂ ਨਾਲ, ਸੀਨੀਅਰਾਂ ਨਾਲ ਮੰਨਦੇ ਤੁਸੀਂ ਇੱਕ ਨਹੀਂ ਹੈਗੇ, ਪਿਆਰ ਬੜਾ ਸੀਨੀਅਰਾਂ ਨਾਲ। ਤੂੰ ਤਾਂ ਉਸਤਾਦ ਦੇ ਟੈਟੂ ਬਣਵਾਏ ਹੋਏ ਜਿਸਮ ਤੇ, ਤੂੰ ਬੜੇ ਮੰਦਰੀ ਆ ਵੀ ਤੂੰ ਯਾਰ, ਤੂੰ ਨਹੀਂ ਜਾਣਾ 4 ਬੰਦੇ ਖੁੱਲੇ ਡੁੱਲੇ ਹੋ ਕੇ ਲੰਮੇ ਪੈ ਕੇ ਵਜਾ ਸਕਦੇ। ਫੈਸਲ ਇਹ ਗੱਲ ਵੈਸੇ ਠੀਕ ਆ, ਅਗਰ ਤੂੰ ਨਹੀਂ ਨਾ ਜਾਂਦਾ 2 ਬੰਦੇ ਈਜ਼ੀ ਬਹਿ ਸਕਦੇ ਆ ਉਸਤਾਦ ਜੀ ਮੈਂ ਜਾਣਾ ਹੈ, ਮੈਂ ਸੱਚੀ ਕਿਹੜਿਆਂ ਦੇ ਨਾਲ? ਨਹੀਂ ਕਿਹੜਿਆਂ ਨਾਲ ਜੋਗੀ ਨਹੀਂ ਨਾਲ ਫਿਰ ਯਾਰ ਇੱਕ ਨਾ ਇੱਕ ਦਿਨ ਸਭ ਨੇ ਜਾਣਾ, ਤੂੰ ਹੁਣੇ ਜਾਣਾ, ਜਾ ਮੇਰਾ ਭਾਈ, ਅਸੀਂ ਤਾਂ ਜਾਣਾ ਹੀ ਓਏ ਮੇਰੀ ਗੱਲ ਸੁਣ ਮਿੱਠੇ, ਤੂੰ ਵਾਲਦਾ ਦੀ ਤਬੀਅਤ ਵੀ ਨਹੀਂ ਸਹੀ, ਮਾਂ ਸਾਡੀ ਦੀ, ਘਰ ਦੀ ਵੀ ਤੇਰੀ ਨਹੀਂ ਠੀਕ, ਘਰ ਦੇ ਹਾਲਾਤ ਵੀ, ਤੂੰ ਮੇਰਾ ਪੁੱਤ ਕੋੜਾ ਘੁੱਟ ਕਰ ਲਾ। ਦੇਖ ਲਓ, ਜੋ ਕੋਲੋਂ ਹਾਲਾਤ ਖਰਾਬ ਕਰਨੇ ਤੇ ਕਰ ਲਓ, ਬਾਕੀ ਹੈ ਸਭ ਕੁਝ ਠੀਕ ਹੀ ਆ। ਮਿੱਠੇ ਨਵੀਂ ਸ਼ਾਦੀ ਹੋਈ ਆ ਘਰ ਤੇ ਹੁਣ ਕੀ ਮਤਲਬ ਚਾਂਦੀ ਦੇ ਵਰਗ ਲੱਗੇ ਉਹਨੂੰ ਨਵੀਂ ਕੀ? ਘਰ ਟਾਈਮ ਦੇ ਚੱਲ ਆ ਤਾਂ ਤੁਸੀਂ ਜਾਓ ਨਾ, ਤੁਸੀਂ ਘਰ ਜਾਓ, ਤੁਹਾਡੇ ਪੁਰਾਣੇ ਉਹ ਨਹੀਂ ਹਲੇ ਵੀ ਯਕੀਨ, ਸਾਡੇ ਵਾਲੇ ਤੇ ਯਕੀਨ ਆ, ਅਸੀਂ ਜਾਵਾਂਗੇ। ਲੈ ਸੋਨੀ ਸਾਹਿਬ ਇੱਕ ਮਿੰਟ ਯਾਰ ਮੈਨੂੰ ਆਪਣੇ ਹਿਸਾਬ ਨਾਲ ਸੋਨੀ ਸਾਹਿਬ ਗੱਲ ਇਹ ਹੈ, ਹਾਂਜੀ ਤੇਰੀ ਮਿਹਰਬਾਨੀ ਆ, ਤੂੰ ਕੋਈ ਮਿਹਰਬਾਨੀ ਕਰ ਸਾਡੇ ਤੇ। ਤੁਸੀਂ ਜਿੱਦਾਂ ਕਹਿਤਾ ਜੀ, ਮੈਂ ਉਦਾਂ ਦਾ ਮੰਨਣਾ ਹੀ ਨਹੀਂ ਨਾ। ਇਹਨੂੰ ਛੱਡ ਜਾਓ, ਇਹਦਾ ਕੀ ਉੱਥੇ ਕਿਹੜਾ ਕਿਤੇ ਕਾਰਡ ਚੱਲ ਤੂੰ ਰਿਹਾ। ਇਹਦਾ ਹੀ ਸਿਰ ਕਿਉਂ ਆ? ਤੂੰ ਇਹਦਾ ਵੀ ਕਹਿ ਲਾ, ਇਹਦਾ ਵੀ ਕਹਿ ਲਾ, ਤੂੰ ਉਹਦੇ ਕਿਉਂ ਕਹਿ ਰਿਹਾ ਯਾਰ ਸੋਨੀ? ਮੇਰੀ ਗੱਲ ਸੁਣ, ਤੇਰੇ ਘਰ ਤੂੰ ਕਹਿ ਰਿਹਾ ਸੀ ਗਲੀ ਵੀ ਉਹ ਮਸਲਾ ਨਹੀਂ ਸਹੀ, ਟੂਟੀਆਂ ਵੀ ਖਰਾਬ ਨੇ ਘਰ ਦੀਆਂ, ਤੇਰਾ ਕੰਮ ਨਹੀਂ ਠਈ, ਉਹ ਤੋਂ ਝਾਤੀ ਵੀ ਸਿੱਧੀ ਪੈਂਦੀ ਹੈ ਘਰ 'ਚ, ਤੇ ਉਹ ਮਰਦ ਦਾ ਹੋਣਾ ਜ਼ਰੂਰੀ ਹੈ। ਉਹ ਕੋਈ ਨਹੀਂ ਹੈ ਭਰਾ ਮੇਰੇ ਵੱਡੇ, ਉਹ ਆਪ ਹੀ ਧਿਆਨ ਕਰ ਲੈਣਗੇ, ਮੈਂ ਜਾਣਾ ਹੀ ਜਾਣਾ ਹੁੰਦਾ। ਲੈ ਲਾ ਵੀ ਉੱਥੇ ਤੇਰਾ ਕਾਨੂੰਨੀ ਦਾ ਕੰਮ ਆ ਯਾਰ, ਤੂੰ ਜਾਣਾ ਹੀ ਜਾਣਾ ਹੁੰਦਾ ਭਾਈ। ਹਰ ਜਗ੍ਹਾ ਜਾਣਾ ਹੀ ਹੁੰਦਾ ਸਾਡੇ ਨਾਲ। ਨਾਲੇ ਤੂੰ ਘਰ ਰਹੋ, ਤੇਰਾ ਘਰ ਕੱਪੜੇ ਦਾ ਵੀ ਟਿੱਡੀਆਂ ਨੇ ਡੁੱਕ ਜਾਣਾ ਵਾ ਯਾਰ, ਆਰਾਮ ਨਾਲ ਘਰ ਰਹੋ, ਤੇਰੀ ਮਿਹਰਬਾਨੀ। ਓ ਯਾਰ ਹੁਣ ਤੂੰ ਵੀ ਰਹਿ ਲੈ ਨਾ, ਤਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਚੱਲ ਦੀ ਕਸਮੇ, ਸੋਹਣੀ ਦਾ ਲਿਬਾਸ ਬੜਾ ਅੱਛਾ ਹੁੰਦਾ, ਸੋਹਣੀ ਨੇ ਕੱਪੜੇ ਬੜੇ ਅੱਛੇ ਪਾਏ ਹੁੰਦੇ, ਜੁੱਤੀ ਬੜੀ ਅੱਛੀ ਪਾਈ ਹੁੰਦੀ, ਤੇ ਬੋਲੇ ਤੂੰ ਵੀ ਨਾਲ ਤੇ ਨਾਤਾ ਦਾ ਸੀਜ਼ਨ ਸ਼ੁਰੂ ਹੋਣ ਵਾਲਾ। ਉਹ ਮਰ ਨਹੀਂ ਉਸਤਾਦ ਜੀ, ਸਾਡਾ ਮੁਸਤਫਰਕਾ ਫੈਸਲਾ ਓਏ ਮੁਤਰਕਫਾ ਮੁਤਫਰਕਾ ਸਾਡਾ ਫੈਸਲਾਬਾਦ ਆ। ਭਾਈ ਫੈਸਲ ਇੱਥੇ ਰਹਿਣਗੇ। ਹੈ ਤਾੜੀਆਂ ਲਾ ਤਾੜੀਆਂ। ਲਾ ਤਾੜੀ, ਠੋਕੋ ਤਾੜੀ। ਹਾਂ ਹੁਣ ਯਾਰ ਮੇਰੀ ਗੱਲ ਸੁਣੀ, ਹਾਂਜੀ। ਤੁਸੀਂ ਚਾਰੇ ਚੱਲ ਜਾਓ, ਮੈਂ ਇੱਥੇ ਮੈਂ ਰਹਿ ਪੈਣਾ ਭਾਈ, ਤੁਸੀਂ ਚੱਲ ਜਾਓ। ਜੀ ਬੜੀ ਗੱਲ ਕੀਤੀ ਉਸਤਾਦ ਜੀ ਤੁਸੀਂ। ਇਹ ਕਿੱਦਾਂ ਹੋ ਸਕਦਾ? ਸਾਨੂੰ ਡਰੈਸ ਦਾ ਨਹੀਂ ਪਤਾ ਲੱਗਣਾ। ਉਹ ਕੋਈ ਨਹੀਂ, ਆਪਾਂ ਗੂਗਲ ਤੇ ਨੈਵੀਗੇਸ਼ਨ ਲਾ ਲਾਂਗੇ, ਆਹੋ, ਲੋਕੇਸ਼ਨ ਆਉਣੀ ਰਹੂਗੀ। ਮੈਂ ਭੁਲਾ ਲਾਂਗੀ ਗੱਡੀ, ਅੱਧੇ ਤੋਂ ਬਹੁਤੇ ਰਸਤੇ ਦਾ ਤੇ ਮੈਨੂੰ ਪਤਾ ਵਾ। ਓ ਯਾਰ ਤੁਹਾਡੇ ਜ਼ਮੀਰ ਕਸਮੇ ਮਰ ਗਏ, ਤੁਸੀਂ ਪਤਾ ਨਹੀਂ ਤੁਹਾਨੂੰ ਮਾਂ-ਬਾਪ ਨਾਲ ਪਿਆਰ ਹੀ ਮੁੱਕ ਗਿਆ। ਇੱਕ ਪਾਸੇ ਤੁਸੀਂ ਬਾਪ ਕਹਿੰਦੇ, ਇੱਕ ਪਾਸੇ ਤੁਸੀਂ ਕਹਿੰਦੇ ਯਾਰ ਅਸੀਂ ਗੂਗਲ ਤੇ ਰੋਹ ਲਾ ਲਾਂਗੇ। ਤੁਸੀਂ ਇੱਕ ਵਾਰੀ ਅੱਲਾ ਦਾ ਨਾਂ ਲੈ ਕੇ ਤੁਰੋ ਤਾਂ ਸਹੀ। ਆਹੋ ਯਾਰ ਕੱਲੇ ਵੀ, ਅਸੀਂ ਉਸਤਾਦ ਜੀ ਫੋਨ ਤੇ ਤੁਹਾਨੂੰ ਰਾਬਤਾ ਕਰ ਲਾਂਗੇ ਵੀ ਕਿਹੜਾ ਐਡਰੈਸ ਉਹ ਬੰਦੇ ਦਾ, ਫੋਨ ਦੇ ਦੇਣਾ ਸਾਨੂੰ। ਕੱਲੇ ਵੀ ਜਾਣਾ ਸਿੱਖੋ ਯਾਰ। ਆਹੋ ਆਹੋ ਉਸਤਾਦ ਜੀ ਹੁਣ ਤੁਸੀਂ ਥੋੜਾ ਗਾਂਹ ਜਾਣ ਰਹੇ ਹੋ,
ਤੁਸੀਂ ਆਰਾਮ ਕਰੋ, ਰੈਸਟ ਕਰੋ, ਤੁਹਾਨੂੰ ਡਾਕਟਰ ਨੇ ਰੈਸਟ ਦੱਸੀ ਹੋਈ ਹੈ। ਉਸਤਾਦ ਜੀ ਤੁਹਾਨੂੰ ਜਿਹੜੀ ਖਾਣ ਪੀਣ ਦੀ ਡਾਕਟਰ ਨੇ ਕਿਹਾ ਨਾ ਉਹ ਸਾਨੂੰ ਦੱਸ ਦਿਓ, ਅਸੀਂ ਪੂਰੀ ਕਰ ਦਿੰਦੇ ਫਿਰ। ਤੁਸੀਂ ਹੈ ਨਾ ਉਸਤਾਦ ਜੀ, ਜਦੋਂ ਠਹਿਰਨਾ ਮੈਂ ਆਪਣੇ ਡਾਕਟਰ ਨੂੰ ਕਹਿ ਦਾਂਗਾ, ਉਹ ਡੇਲੀ ਤੁਹਾਨੂੰ ਚੈੱਕ ਵੀ ਕਰ ਜਾਇਆ ਕਰੇਗਾ। ਤੂੰ ਉਹ ਤੇਰਾ ਡਾਕਟਰ ਕੀ ਹੈ ਉਹ ਮਤਲਬ? ਫੈਮਿਲੀ ਡਾਕਟਰ ਆ। ਫੈਮਿਲੀ ਯਾਰ, ਇੱਕ ਬੰਦਾ ਆਪਣੀ ਖੁਸ਼ੀ ਨਾਲ ਰੁਕਣ ਡਿਆ ਵਾ ਤੇ ਉਹ ਮੈਂ ਤੇ ਪਿਛਲੇ 1.5 ਪੌਣੇ 2 ਮਹੀਨੇ ਤੋਂ ਰੁਕਿਆ। ਕਿਉਂ? ਉਹ ਮੈਨੂੰ ਫੋਨ ਆਉਂਦੇ, ਮੈਂ ਕਿਹਾ ਤੇਰਾ ਹਾਲਾਤ ਆ, ਰਮਜ਼ਾਨ ਨਿਕਲੇ ਫੇਰ ਜਾਵਾਂਗੇ। ਮੈਨੂੰ ਤੇ ਰੋਜ਼ ਕਹਿੰਦਾ ਕਿ ਆਏ ਨਹੀਂ ਤੁਸੀਂ। ਯਕੀਨ ਕਰ। ਤੁਸੀਂ ਪਤਾ ਕੀ, ਤੁਸੀਂ ਸੋਨੀ ਨੂੰ ਨਾਲ ਰੱਖੋ, ਤੁਸੀਂ ਦੋਵੇਂ ਇਕੱਠੇ ਆ ਜਾਣਾ। ਫਿਰ ਤੇ ਗੱਡੀ ਕੌਣ ਚਲਾਏਗਾ? ਗੱਡੀ ਮੈਂ, ਪੈਟਰੋਲ ਅਸੀਂ। ਫਿਰ ਤੇਲ ਕੌਣ ਪਵਾਏਗਾ? ਉਸਤਾਦ ਜੀ ATM ਤੁਹਾਡਾ ਨਾਲ ਲੈ ਕੇ ਜਾਣਾ ਸੀ। ਅੱਛਾ ਜੀ। ਹਾਂ ਜੀ ਉਸਤਾਦ ਜੀ। ਬਹਿ ਜਾ ਲੱਡੂ, ਬਹਿ ਜਾ। ਓਏ ਯਾਰ ਤੂੰ ਕਿਸ ਤਰ੍ਹਾਂ ਦਾ ਲੱਗੇਗਾ, ਮੈਂ ਤੇਰਾ ਨੱਕ ਪਾੜਦਾ ਅਗਰ। ਹੈਂ? ਤੇ ਉਹਨੇ ਕੋ ਤੇਰੀ ਜੇ ਮਾਰ ਕੇ ਬੂਥੀ ਦੂਜੇ ਪਾਸੇ ਲਾਤੀ। ਉਸਤਾਦ ਜੀ, ਅੱਲਾ ਦੇ ਕਰਮ ਤੇ ਫਜ਼ਲ ਦੇ ਨਾਲ ਇਹਨਾਂ ਤਿੰਨਾਂ ਤੇ ਤਾਂ ਮੈਂ ਫਿਲਹਾਲ ਭਾਰੀ ਹੋਵਾਂਗਾ। ਹੈ ਮੈਨੂੰ ਨਹੀਂ, ਇੰਨਾ ਭਾਰਾ ਕਮਾਲ, ਤੂੰ ਹੈ। ਮੈਨੂੰ ਇੰਨਾ ਕਮਾਨ ਹੈਗਾ। ਤੂੰ ਸਿਰਫ ਗਜ਼ਾ ਚ ਭਾਰੀ ਹੈ ਸਾਡੇ। ਅੱਛਾ, ਅੱਜ ਮੈਨੂੰ ਪਤਾ ਲੱਗਾ ਵਾ ਕਿ ਢਿੱਡੋਂ ਜੰਮੇ ਨਹੀਂ, ਓਏ ਆਪਣੇ ਨਹੀਂ ਬਣਦੇ ਭਾਈ, ਜਿੰਨਾ ਮਰਜ਼ੀ ਖਵਾ ਲਓ। ਨਹੀਂ ਉਸਤਾਦ ਜੀ, ਹੁਣ ਇਸ ਤੋਂ ਗਾਂ ਕੀ ਕਰੀਏ, ਅਸੀਂ ਤੁਹਾਨੂੰ ਕਹਿਣ ਦੇ ਵੀ ਰਵੋ ਤੁਸੀਂ। ਸਾਨ ਕਸਮੇ ਮੈਨੂੰ ਸਾਰੇ ਹੀ ਤੁਸੀਂ ਹੁਣ ਮੈਨੂੰ ਰੋਣ ਨਾ ਲੱਗ ਪੈਣਾ। ਮੈਂ ਪਾਗਲ ਦਾ ਪੁੱਤਰ ਹਾਂ। ਮੈਨੂੰ ਤਾਂ ਖੁਸ਼ੀ ਹੁੰਦੀ ਜਿਹੜਾ ਮੁਨਾਫਕ ਮੇਰੇ ਤੋਂ ਦੂਰ ਹੁੰਦਾ, ਮੈਨੂੰ ਤਾਂ ਬੜੀ ਅੱਲਾ ਖੁਸ਼ੀ, ਅੱਲਾ ਆਪੇ ਮੁਨਾਫਕਾਂ ਨੂੰ ਦੂਰ ਕਰ ਦਿੰਦਾ ਮੇਰੇ ਤੋਂ। ਜੇ ਹੁਣ ਵੀ ਕਰ ਰਿਹਾ ਨਹੀਂ ਅਸੀਂ ਕੋਈ ਮੈਂ ਅੱਲਾ 7-8 ਦਿਨ ਲਈ ਦੂਰ ਹੋਣਾ। ਜੇ ਹੁਣ ਵੀ ਕਰ ਦੇਵੇ ਤਾਂ ਮੈਂ ਅੱਲਾ ਦੀ ਰਜ਼ਾ ਤੇ ਰਾਜ਼ੀ ਹਾਂ। ਉਸਤਾਦ ਜੀ ਇਹਨਾਂ ਦਾ ਅਲੱਗ ਇਸ਼ੂ ਆ। ਮੈਂ ਤੇ ਭਾਈ ਇੱਥੇ ਤੁਹਾਡੇ ਨਾਲ ਹੀ ਰਹੂੰਗਾ, ਜਿੱਥੇ ਤੁਸੀਂ ਉੱਥੇ ਮੈਂ ਰਹੂੰਗਾ ਨਾਲ ਤੁਹਾਡੇ। ਉਸਤਾਦ ਜੀ ਜੀ ਮੈਂ ਵੀ ਤੁਹਾਡੇ ਨਾਲ ਹੀ ਹੁੰਦਾ ਜਾਊਂਗਾ। ਐਸੇ ਨਾਲ ਕੋਈ ਫੈਮਿਲੀ ਡਾਕਟਰ ਨੇ ਕੁਝ ਹੋਰ ਵੀ ਦੱਸਿਆ ਪਤਾ ਕੀ ਤੁਹਾਨੂੰ? ਗੱਲ ਉਸਤਾਦ ਜੀ, ਫੈਮਿਲੀ ਡਾਕਟਰ ਨੇ ਮੇਰੀ ਤੇ- ਦੱਸਿਆ ਕਿ ਫੈਮਿਲੀ ਠੀਕ ਨਹੀਂ ਹੈਗੀ। ਅਸੀਂ ਤਾਂ ਫੈਮਿਲੀ ਡਾਕਟਰ ਨੇ ਸਹਿਰ ਜਿੱਦਾਂ 2.5 ਮਿੰਟ ਨਹੀਂ ਵੀ ਲੱਗਦਾ। ਸਹੀ ਗੱਲ। ਅੱਛਾ ਪਤਾ ਕੀ ਉਸਤਾਦ ਜੀ, ਯਾਰ ਮੈਂ ਡਾਕਟਰ ਦੇਖਿਆ, ਉਹਨੇ ਬਾਹਰ ਵੈਸੇ- ਪਤਾ ਕੀ ਮੈਂ ਤੁਹਾਨੂੰ ਦੱਸਦਾ ਪਤਾ ਕੀ, ਇੱਕ ਗੋਲੀਆਂ ਦਾ ਡੱਬਾ ਵਾ, ਨਾਲ ਕੇਕ ਰਸਾਂ ਦਾ ਡੱਬਾ ਵਾ, ਉਹਦੇ ਨਾਲ ਆਹ ਨਲਕੀਆਂ ਦੇ ਬਟਨ ਵਾਲਾ ਡੱਬਾ। ਯਾਨੀ ਉਹਦੀ ਤੂੰ ਦੁਕਾਨ ਵੇਖੇ ਤੂੰ ਪਾਗਲ ਹੋ ਜਾਵੇਂ। ਉਹ ਛੁਰੀਆਂ ਤੇ ਅਗਲੇ ਡੱਬੇ 'ਚ ਉਹਨੇ ਉਹ ਚੈਨ ਰੱਖੀ ਸਾਈਕਲ ਦੀ। ਉਸਤਾਦ ਜੀ ਜਾਣਦੇ ਸੀ। ਹਾਂ, ਵੱਡੀ ਤੇ ਕੀਮੇ ਵਾਲੀ ਮਸ਼ੀਨ ਵੀ ਲਾਈ ਹੁੰਦੀ ਉਹਨੇ। ਆਹੋ। ਛੁਰੀਆਂ ਵੀ ਰੱਖੀਆਂ ਹੁੰਦੀਆਂ। ਬਾਹਰ ਚਾਹ ਦਾ ਫੱਟਾ ਵੀ ਆਉਂਦਾ। ਹਾਂ ਦੱਸੋ, ਤੇ ਫਿਰ ਬੱਚਾ ਜਾ ਕੇ ਕਹਿੰਦਾ ਡਾਕਟਰ ਸਾਹਿਬ ਦਵਾਈ ਨਹੀਂ ਦਿੱਤੀ ਤੇ ਉਹ ਕਾਲਰ ਤੇ ਲਾ ਦੇਣਾ ਸੀ। ਇੰਨੇ ਕੰਮ ਕਰਨ ਡਿਆ ਕਰਦਾ, ਫਿਰ ਕਹਿੰਦਾ ਯਾਰ ਸਰਦਾ ਨਹੀਂ, ਬਰਫ ਵੀ ਲਾ ਲਵਾਂ। ਆਹੋ, ਔਰ ਚਾਹ ਤੂੰ ਉਹਨੂੰ ਕਦੀ ਬਣਾਉਂਦਾ ਵੇਖੀ, ਨਾਲ ਮਰੀਜ਼ ਬੈਠਾ ਹੁੰਦਾ, ਇਹ ਉਹਨੇ ਬਾਂਹ ਫੜੀ ਹੁੰਦੀ, ਉਧਰੋਂ ਇੰਜ ਕਰ ਰਿਹਾ ਉਹਨੇ। ਤੇ ਉਹਨੂੰ ਯਕੀਨ ਕਰ। ਤੇ ਨੰਬਰ ਚੈੱਕ ਕਰਦੇ ਆ, ਕਹਿੰਦੇ ਯਾਰ ਤੁਸੀਂ ਗੋਲੀ ਚਾਹ ਨਾ ਖਾਣੀ ਆ, 30 ਰੁਪਏ ਦਵਾਈ ਤੇ 20 ਰੁਪਏ ਚਾਹ ਦੇ 50 ਪੂਰੇ ਹੋ ਗਏ। ਨਾਲ ਏਦਾਂ ਕਹੋਗੇ ਯਾਰ ਮਰੀਜ਼ ਨੂੰ 2 ਵਾਲੇ ਦਵਾ ਲਿਆ ਕਰੋ। ਲੋ ਜੀ, ਫੈਸਲਾ ਕੀ ਹੋਇਆ? ਫੈਸਲਾ ਦੱਸੋ। ਫੈਸਲ ਭਾਈ ਉਸਤਾਦ ਰਹਿਣਗੇ। ਜੀ, ਨਹੀਂ ਫੈਸਲ ਭਾਈ ਕਾ ਤੂੰ ਰਹਿਣਗੇ। ਫੈਸਲ ਭਾਈ ਤੁਸੀਂ ਫੈਸਲ ਨਹੀਂ ਕਿਉਂ ਰਹਿਣਗੇ? ਮਿੱਠੇ ਆਪਣਾ ਕਿਉਂ ਰਹਿਣਗੇ? ਤਸਵੀਰ, ਹਾਂਜੀ ਸਰ। ਤੇਰੇ ਘਰ ਦਾ ਮਸਲਾ ਤੋਂ ਹਲੇ ਪਰਸੋਂ ਮੈਨੂੰ ਦੱਸਿਆ ਉਸਤਾਦ ਜੀ ਕਿ ਕੀ ਤਬੀਅਤ ਕਰਾਂ ਨਹੀਂ ਸਹੀ ਬੇਗਮ ਦੀ, ਬੱਚਾ ਬਿਮਾਰ ਆ, ਸਾਲਾ ਭਣਵਈਆ ਮਾਮਾ, ਪਤਾ ਨਹੀਂ ਕੀ ਰੌਲੇ ਸੀ ਇੰਨੇ। ਹੁਣ ਕਿੱਧਰ ਗਏ ਰੌਲੇ? ਤੈਨੂੰ ਮੈਂ ਕਿਹਾ ਸੀ ਇੱਕ ਦਿਨ ਛੁੱਟੀ ਰਮਜ਼ਾਨ 'ਚ, ਮੈਂ ਕਿਹਾ ਜੁਮੇ ਨੂੰ ਨਾ ਛੁੱਟੀ ਕਰਿਆ ਕਰੋ, ਚਲੋ ਰਮਜ਼ਾਨ ਆ ਯਾਰ ਜਰਾ ਕੰਮ ਜ਼ਿਆਦਾ ਕਰ ਲਈਏ ਈਦ ਤੇ ਪਰੋ। ਨਹੀਂ ਸਾਜ ਜੀ, ਮੇਰੇ ਘਰ ਸਾਲੇ ਨੂੰ ਇਦਾਂ, ਭਣਵਈਏ ਨੂੰ ਇਦਾਂ, ਮੇਰੀ ਬੁੱਢੀ ਇਦਾਂ, ਬੱਚੇ ਦਾ। ਹੁਣ ਉੱਥੇ ਸਾਨੂੰ 15 ਦਿਨ ਲੱਗ ਜਾਣ, ਪਿੱਛੋਂ ਕੌਣ ਵਾਲੀ ਵਾਰਸ ਉਹਨਾਂ ਦਾ? ਠੀਕ ਹੈ ਉਸਤਾਦ ਜੀ, ਜੇ ਤੁਸੀਂ ਕਹਿੰਦੇ ਹੋ ਨਾ ਤੇ ਮੈਂ ਜਾਣਾ ਉਸਤਾਦ ਜੀ। ਜਦੋਂ ਇਹਨਾਂ ਨੂੰ ਭਾਗ ਲੱਗਣ ਲੱਗ ਜਾਂਦਾ ਉਸਤਾਦ ਜੀ, ਕੋਈ ਹਰਕਤ ਕਰਦੇ ਭਾਗ ਦੂਰ ਚਲ ਜਾਂਦੇ ਇਹਨਾਂ ਤੋਂ। ਫੈਸਲ ਭਾਈ ਤੁਸੀਂ ਰਵੋ, ਹਲੇ ਪਿਛਲੇ 2 ਮਹੀਨੇ ਪਹਿਲੇ ਤਾਂ ਤੁਸੀਂ ਉੱਥੇ ਗਏ ਨਹੀਂ। ਤੂੰ ਰਹਿ ਲਾ। ਹਾਂ, ਤੇਰੇ ਘਰ 36 ਰੌਲੇ ਨੇ, ਗਲੀ ਤੇਰੀ ਬਣਨ ਦਈ ਹੈ ਬਾਹਰ। ਉਹ ਮੈਂ ਕਿਹੜਾ ਠੇਕਾ ਲਿਆ? ਤੇਰੇ ਤੋਂ ਛੁੱਟੀਆਂ ਇਸ ਚੱਕਰ 'ਚ ਕੀਤੀਆਂ ਵੀ ਜੇ ਗਲੀ ਬਣਨ ਦਈ ਆ ਜੀ, ਤੇ ਉਹ ਦਰਵਾਜ਼ਾ ਇਦਾਂ। ਹੁਣ ਤੈਨੂੰ ਉੱਥੇ 15 ਦਿਨ ਗਲੀ ਬਣ ਗਈ ਹੈ। ਬਣ ਗਈ ਹੈ ਜੀ, ਬਣ ਗਈ ਆ। ਕੱਲ ਇਫਤਤਾਹ ਹੋ ਗਿਆ ਉਹਦਾ, ਮੋਟਰਸਾਈਕਲ ਜਾ ਰਹੇ ਆ ਰਹੇ, ਕਾਰਾਂ ਨਸ ਭੱਜ ਰਹੀਆਂ, ਟ੍ਰੈਫਿਕ ਲੰਘ ਰਹੀ ਹੈ। ਬਣ ਵੀ ਗਈ। ਬਣ ਗਈ ਗਲੀ। ਆ ਤੁਹਾਡੀ ਗੱਲਾਂ ਵਿੱਚ ਬਣੀ ਹੈ। ਨਹੀਂ ਇਫਤਤਾਹ ਕਦੋਂ ਹੋਇਆ ਵੀ? ਵਾਹ ਹੋ ਗਿਆ ਇਫਤਤਾਹ, ਹੋ ਗਿਆ ਇਫਤਤਾਹ, ਮੈਂ ਸਿੱਧਾ ਇਫਤਤਾਹ ਹੋ ਗਿਆ, ਆਇਆ ਨੂੰ ਆਇਆ ਇਫਤਤਾਹ ਫੀਤਾ ਕੱਟ ਕੇ। ਉਹ ਹੋ ਗਿਆ, ਤੂੰ ਫਾਲਸਾ ਖਾਣਾ ਵਾ ਇਫਤਤਾਹ ਦਾ। ਬਸ ਠੀਕ ਆ, ਪਰਚੀਆਂ ਪਾ ਲਓ, ਓਕੇ। ਜਿਹਦਾ ਨਾਮ ਨਿਕਲਿਆ ਉਹ ਰਹੇਗਾ। ਜਿਹਦਾ ਨਿਕਲ ਆਇਆ ਉਹ ਰਹੇਗਾ। ਡਨ ਹੋ ਗਿਆ। ਫੜਾ ਯਾਰ, ਤੋਂ ਉਹ ਕਾਪੀ ਪੈਨਸਲ ਪਈ ਸੀ। ਨਾਜ਼ਰੀਨ, ਖੜਕਾਉਣੀ ਨਹੀਂ। 1 2 3 4 ਤੇ 5, 2 3 4 5 ਮੇਰੀ ਵੀ ਵਿੱਚ ਹੀ ਆ। ਜੇ ਮੇਰੀ ਨਿਕਲ ਆਈ ਤੇ ਦੇਖੀ ਜਾਏਗੀ, ਜੇ ਮੇਰੇ ਨਾਂ ਨਸੀਬਾਂ ਚ ਫੈਸਲ ਦੇ ਹੋਇਆ। ਨਿਕਲੇ ਤੇ ਫੈਸਲ ਵੀ ਨਿਕਲੇ। ਨਹੀਂ ਇੱਕ ਮਿੰਟ, ਅੱਛਾ, ਜਿਹਦੀ ਨਿਕਲੀ ਉਹਨੇ ਕੀ ਕਰਨਾ ਵਾ? ਉਹਨੇ ਨਹੀਂ ਜਾਣਾ। ਉਹਨੇ ਨਹੀਂ ਜਾਣਾ, ਜਿਹਦੀ ਨਿਕਲੀ ਉਹਨੇ ਨਹੀਂ ਜਾਣਾ। ਉਹਨੇ ਨਹੀਂ ਜਾਣਾ। ਲੇਕਿਨ ਬੰਦਾ ਇਮਾਨਦਾਰ ਚੁੱਕੇਗਾ ਕੋਈ ਪਰਚੀ। ਓਏ ਹੁਣ ਕਿਹਨੂੰ ਲੈ ਗਏ ਇਮਾਨਦਾਰ, ਕਿਹਨੂੰ ਲੈ ਗਏ ਦੱਸ ਦੇ ਮੈਨੂੰ। ਉਹ ਯਾਰ ਬੱਚਾ ਮਿੱਠੇ ਓਏ, ਉਹਦੇ ਕਹਿਣ ਦਾ ਮਤਲਬ ਆ ਕਿ ਮੈਂ ਨਹੀਂ ਚੁੱਕਣੀ, ਤੁਹਾਡੇ ਚਾਰਾਂ ਤੋਂ ਜਿਹੜਾ ਮਰਜ਼ੀ ਚੁੱਕ ਲਵੇ। ਬੱਚਾ ਚੁੱਕਦਾ ਹੁੰਦਾ ਉਸਤਾਦ ਜੀ, ਮੈਂ ਚੁੱਕਾਂਗਾ। ਲੈ ਆ 10 ਸਾਲ ਦਾ ਫਰਕ ਗਿਆ, ਸ਼ਕਲ ਵੀ ਖਤਮ ਬੱਚਾ ਕਰਤਾ। ਚੁੱਕਣ ਵਾਲਾ ਲੱਗਦਾ ਢੇਰ। ਹੱਥ ਪੈਰ ਪਰ ਕਰ। ਖੜਕਾਓ। ਖੜਕਾਓ ਕੀ ਮਤਲਬ? ਲੱਕੜ ਦੀਆਂ ਦਿਖਾ ਕੇ ਖੋਲਣਾ ਸਾਨੂੰ। ਪੈਣਾ 4 ਆ ਦੇਖੋ ਜੀ। ਉਹਦੇ ਫੜਾ ਦਿਓ। ਇੱਕ ਨਹੀਂ, 2 ਆ ਦੇਖੋ, 2 ਹੋ ਗਈ। 1 2 3 4 ਬਸ ਸਹੀ ਹੈ, ਫੜਾ ਦਿਓ। ਯਾਲਾ ਫੈਸਲ। ਫੈਸਲ ਨਹੀਂ, ਬੜੀ ਗੱਲ ਹੈ। ਯਾਲਾ ਫੈਸਲ, ਯਾਲਾ ਫੈਸਲ ਜਾਂ ਮਿੱਠਾ ਫੈਸਲ ਜਾਂ ਸਾਡੀ ਮੈਂ ਰਾਲਾ ਸੁੱਟਦਾ ਵੀ, ਮੈਂ ਤੁਹਾਨੂੰ
ਐਸ ਬੇਟਾ ਓਏ ਫੈਸਲ ਦੁੱਖ ਗਿਆ ਲਓ ਜੀ ਇਹ ਤੁਹਾਡੀ ਕਿਸਮਤ ਤੇ ਹੀ ਨਿਕਲੀ ਹੈ ਜੀ ਉਸਤਾਦ ਜੀ ਨੇ ਆ ਤੇ ਬਣਦੀ ਨਹੀਂ ਪਰਚੀ ਪਾਉਣੀ ਕਿਉਂ ਉਸਤਾਦ ਜੀ ਮੈਂ ਜਾਣਾ ਨਹੀਂ ਆ ਆਹੋ ਵੱਡੀ ਮੈਂ ਤੇ ਲੈ ਕੇ ਜਾਣਾ ਨਹੀਂ ਤਕਦੀਰ ਉਸਤਾਦ ਨੇ ਜੀ ਚਾਹ ਰਹੀ ਕਿ ਤੁਸੀਂ ਨਾਲ ਜਾਓ ਸਾਰੀ ਕੁਦਰਤ ਨਹੀਂ ਚਾਹ ਰਹੀ ਕਿਸਮਤ ਰੈਸਟ ਦੇਣਾ ਚਾਹ ਰਹੀ ਉਸਤਾਦ ਜੀ ਆਰਾਮ ਕਰੋ ਨਹੀਂ ਇਹ ਹੁਣ ਕਾਦੀਆਂ ਪਰਚੀਆਂ ਨਹੀਂ ਉਹ ਤੇ ਮੈਂ ਜਾਣਾ ਕਿੰਨੇ ਖਵਾਉਣਾ ਪਿਉਣਾ ਖਾਣਾ ਪੀਣਾ ਪਰਚਾ ਕੁਝ ਖਾ ਲਾਂਗੇ। ਅਸੀਂ ਤੁਹਾਡੇ ਕੋਲ ਪੈਸੇ ਲੈ ਕੇ ਚੱਲ ਜਾਣਾ ਉਸਤਾਦ ਜੀ ਤੁਸੀਂ ਕਿਸਮਤ 1,30,000 ਖਾਣੀ ਅਸੀਂ ਆਪਣੀ ਲੈ ਅਸੀਂ ਕਿਸਮਤ ਖਾਣੀ ਆਪਣੀ ਲੈ 1,30,000 ਦੇ ਦੇਣਾ ਬਸ 8 ਦਿਨਾਂ ਦਾ ਯਾਰ ਖੈਰ ਕਿਹੜਾ ਸੋਹਣੀ ਇੱਕ ਪਰਚੀ ਚੁੱਕ ਵੀ ਨਹੀਂ ਮੈਂ ਇਹਨਾਂ ਦੀ ਮੰਨਣੀ ਨਹੀਂ ਓਏ ਯਾਰ ਅਸੀਂ ਤੁਸੀਂ ਆਪ ਚੁੱਕੋ ਆਹੋ ਲਓ ਜੀ ਇਹ ਇੱਕ ਝੁੱਕ ਲਈ ਹੈ ਇਹ ਖੋਲੋ ਜੀ ਇਹ ਜਿਹਦਾ ਨਾਂ ਆ ਉਹਨੇ ਨਹੀਂ ਜਾਣਾ ਹੂੰ ਓਕੇ ਭੈਣ ਡਨ ਭੈਣ ਭਾਜੀ ਡਨ ਯਾ Okay. ਅੱਲਾਹ ਮਾਨ ਕਰ ਰਹਿਮਤ ਖੈਰ ਕਰ ਦੇ ਯਾ ਹੁੰਜ਼ਾ ਓਏ ਰਿੜ ਕੇ ਛੱਲੀ ਨਾੜ ਕੇ ਐ ਮੇਰੀ ਓਏ ਹੋਏ ਹੋਏ ਇਹ ਤੁਹਾਡੀ ਨਿਕਲ ਆਈ ਇਹ ਤੁਹਾਡੀ ਨਿਕਲੀ ਕੀ ਹੋਇਆ ਉਸਤਾਦ ਜੀ ਪਾਣੀ ਉਹ ਠਹਿਰ ਜਾ ਕੀ ਹੋਇਆ ਉਸਤਾਦ ਜੀ Sting ਤੁਸੀਂ ਵਾਲੀ ਡਰਾਉਣ ਪਰਚੀ ਦੇ ਹੋ ਤੁਸੀਂ ਸਾਨੂੰ ਇਹ ਦਿਖਾਓ ਜੀ ਕਿਆ ਆ ਦਿਖਾਓ ਜੀ ਮਾਮੂ ਜ਼ਰਾ ਕਹਿਦੀ ਆ ਗਲਤ ਵੇ ਉਸਤਾਦ ਜੀ ਕਿਦਾਂ ਇਹਦਾ ਸਵਾਦ ਹੀ ਨਹੀਂ ਸਹੀ ਪਾਇਆ ਨਾਲੇ ਲੱਡੂ ਕਾਹਤੋਂ ਪਾਇਆ ਤੂੰ ਹੈ ਲੱਡੂ ਕਿਉਂ ਪਾਇਆ ਵਾ ਮੈਂ ਕਦੋਂ ਲਿਖੀ ਆ ਯਾਰ ਪਰਚੀ ਕਰਨ ਡਿਆ ਯਾਰ ਨਜਾਇਜ਼ ਹੀ ਨਾਲੇ ਮੈਂ ਕਿਹਾ ਸੀ ਬੰਦਾ ਇਮਾਨਦਾਰ ਚੁੱਕੂਗਾ ਉਹ ਉਸਤਾਦ ਜੀ ਨੇ ਚੁੱਕੇ ਆ ਤੇ ਉਸਤਾਦ ਜੀ ਇਮਾਨਦਾਰ ਹੈਂ? ਓਏ ਤੇਰੇ ਲੱਖ ਲਾੜੇ ਜਿਹੜਾ ਪਹਿਲੇ ਜਿਹਦੀ ਪਹਿਲੇ ਪਰਚੀ ਨਿਕਲੀ ਉਹਨੇ ਜਾਣਾ ਸੀ ਉਸਤਾਦ ਜੀ ਮੈਂ ਕਿਹਾ ਸੀ ਤੇ ਫਿਰ ਸਭ ਤੋਂ ਪਹਿਲੇ ਮੇਰੀ ਨਿਕਲੀ ਤੇ ਤੁਸੀਂ ਜਾਣਾ ਤੇ ਦੂਜੀ ਵਾਲਾ ਤੇ ਦੂਜੀ ਵਾਲਾ ਵੀ ਜਾਊਗਾ ਤੀਜੀ ਵਾਲਾ ਉਹ ਵੀ ਜਾਊਗਾ ਤੇ ਪੰਜੇ ਨਿਕਲ ਪੰਜੇ ਜਾਣਾ ਜਿਹੜੇ ਐਂਡ ਤੇ ਰਹਿ ਜਾਈਗਾ ਨਾ ਉਹ ਨਹੀਂ ਜਾਣਾ ਚਲੋ ਜੀ ਇੰਦਾ ਕਰ ਜਿਹੜਾ ਐਂਡ ਤੇ ਰਹਿ ਗਿਆ ਆ ਠੀਕ ਹੈ ਕਰੋ ਉਹ ਯਾਬਾ ਉਹ ਉਹ ਨਹੀਂ ਧਿਆਨ ਕਾ ਤੁਸੀਂ ਆਪਾ ਕੀਤਾ ਮਨੇ ਨਹੀਂ ਦਿਆ ਮੈਂ ਕਹਾਂ ਤੋਂ ਮੰਨਾ ਮੈਂ ਜਾਣਾ ਵਾ ਉਹਨੇ ਵਾਲਦੈਨ ਦੀ ਨਹੀਂ ਮਨੀ ਤੁਹਾਡੇ ਉਸਤਾਦ ਜੀ ਆ ਕਿਹੜੀ ਬੋਲੀ ਵਾਲਾ ਸੀ ਟੂਰ ਕਰਨ ਨੇ ਆ ਤੁਸੀਂ ਪਰਚੀਆਂ ਪਾ ਕੇ ਉਸਤਾਦ ਜੀ ਉਹ ਕਰ ਲਓ ਯੋਪੋ ਯਦਾ ਯੋਪੋ ਹੂੰਕਾ ਪੂਪਾ ਆ ਰਹਿ ਗਿਆ ਚਲੋ ਜੀ ਗਿਣਤੀ ਕਰ ਲੈਣੇ ਜਿੱਤੇ 10 ਆ ਗਿਆ ਠੀਕ ਹੋ ਗਿਆ 1 2 3 4 5 6 7 8 9 10 ਆਊਟ ਹੁਣ ਵੀ ਕਹਿ ਦੇ ਵੀ ਨਹੀਂ ਨਹੀਂ ਤੂੰ ਰਹਿਣ ਦੇ ਐਵੇਂ ਹੀ ਇੱਕ ਮਿੰਟ ਯਾਰ ਇੱਕ ਮਿੰਟ ਹਾਂਜੀ ਉਸਤਾਦ ਜੀ ਨਾ ਤੁਸੀਂ ਗਿਣਤੀ ਸੋਹਣੀ ਤੋਂ ਸ਼ੁਰੂ ਕਰੋ 1 2 3 4 5 6 7 8 9 10 ਤੇਰੀ ਕਿਸਮਤ ਹੀ ਤੇਜ਼ ਆ ਨਹੀਂ ਕਿਸਮਤ ਓ ਯਾਰ ਬਸ ਕਰਿਆ ਤੁਸੀਂ ਇਹ ਤੋਂ ਪ੍ਰੋਫੈਸਰ ਸ਼ੁਰੂ ਕਰੋ ਭਾਈ ਇੱਕ ਮਿੰਟ ਇਹ ਤੋਂ ਸ਼ੁਰੂ ਤੋਂ ਹੀ ਕਰੋ ਪਹਿਲੇ ਕੀਤੀ ਆ। ਨਹੀਂ ਉਹ ਤੋਂ ਕਰ ਲਓ ਉਹ ਯਾਰ ਜੋ ਮੰਨਣਾ ਹੀ ਨਹੀਂ ਜੇ ਤਾਂ ਮਾਰੀ ਸ਼ੁਰੂ ਕਰ ਉਹ ਲਓ ਯਾਰ ਐਵੇਂ ਯਾਰ 1 2 3 4 5 6 7 8 9 10 ਉਸਤਾਦ ਜੀ ਨਹੀਂ ਉਹਦਾ ਬਣਦਾ ਹੀ ਨਹੀਂ ਹੈਗਾ ਉਹ ਯਾਰ ਐਵੇਂ ਨਹੀਂ ਓਏ, ਬਣਦਾ ਤੈਨੂੰ ਯਾਰ ਕਿਸਮਤ ਨਹੀਂ ਚਾਹ ਰਹੀ। ਐਵੇਂ ਕਿਸਮਤ ਨਹੀਂ ਚਾਹ ਰਹੀ ਤੁਸੀਂ ਨਹੀਂ ਚਾਹ ਰਹੇ ਇਹਨਾਂ ਨੂੰ ਹੁਣ ਤੁਸੀਂ ਮੇਰੇ ਕੋਲ ਗਿਣਤੀ ਖਾਣੀਆਂ ਵਾ ਮੇਰੇ ਤੋਂ ਸ਼ੁਰੂ ਕਰੋ 10 ਤੋਂ 1 2 3 ਤੇਰੇ ਤੋਂ ਸ਼ੁਰੂ ਕਰਾਂ ਹਾਂ 1 2 3 4 5 6 7 8 9 10 और तेन हुंजा लो आवाज ही है नहीं तेन आवाज नहीं पै रही हुंजा लो ਆਵਾਜ਼ ਹੈ ਵਾ ਕੋ ਮੇਰੇ ਨਾਲ ਨਾ ਧਾਂਦਲੀ ਜੀ ਹੋਣ ਡਈ ਤੁਸੀਂ ਆਪਣੇ ਤੋਂ ਸ਼ੁਰੂ ਕਰੋ ਲੈ ਤੁਹਾਡੇ ਤੇ ਬੇਯਕੀਨੀ ਹੈ ਇਹਨੂੰ ਚਲੋ ਆਪਣੇ ਤੋਂ ਸ਼ੁਰੂ ਨਸੀਬਾਂ 'ਚ ਹੁੰਜ਼ਾ ਹੈ ਨਹੀਂਗਾ 1 2 3 चार 4 5 5 6 6 7 8 9 10 आ ले ਹਾਂ ਹੁਣ ਉਹਨੂੰ ਦੋ ਵਾਰੀ ਕਿਉਂ ਗਿਣਿਆ ਉਸਤਾਦ ਜੀ ਤੁਸੀਂ ਉਹਨੂੰ ਇੱਕ ਵਾਰੀ ਗਿਣ ਲੈਣੇ ਆ ਹਾਂ ਦੁਬਾਰਾ ਤੋਂ ਆਪਣੇ ਤੋਂ ਸ਼ੁਰੂ ਕਰੋ ਆਪਣੇ ਤੋਂ ਕਰ ਲੈਣੇ ਆ ਚਲੋ 1 2 3 4 5 ਹਾਂ 6 ਹਾਂ 7 8 9 10 ਹੁਣ ਤੁਸੀਂ ਇਮਾਨਦਾਰੀ ਨਾਲ ਕੀਤਾ ਹਨਾ ਬੜੀ ਗੱਲ ਕਰਦੇ ਹੋ ਉਸਤਾਦ ਜੀ ਤੁਸੀਂ ਨਹੀਂ ਤੁਸੀਂ ਗਿਣਤੀ ਉਹ ਤੋਂ ਸ਼ੁਰੂ ਕਰੋ ਸੋਹਣੀ 1 2 3 4 5 6 7 8 9 10 ਹੁਣ ਦੱਸ ਬਸ ਕਰ ਹੁਣ ਗਾਂ ਹੋਰ ਕੀ ਕੱਢਣਾ ਵਿੱਚੋਂ ਧਾਂਦਲੀ ਜੀ ਹੋਈ ਆ ਧਾਂਦਰੀ ਇੱਥੇ ਨਹੀਂ ਇੱਕ ਮਿੰਟ ਮਿੱਠੇ ਤੋਂ ਸ਼ੁਰੂ ਕਰੋ ਉਹ ਉਸਤਾਦ 20000 ਦਾ ਮਜਮਾ ਹੋ ਠਹਿਰ ਯਾਰ ਜਾ ਤੂੰ ਮਿੱਠੇ ਤੋਂ ਸ਼ੁਰੂ ਕਰੋ 1 2 3 4 5 6 7 8 9 10 10 ਆ ਲੈ ਬਸ ਨਹੀਂ ਉਸਤਾਦ ਜੀ ਇੱਕ ਮਿੰਟ ਠਹਿਰ ਜਾਓ ਉਸਤਾਦ ਜੀ ਤੁਸੀਂ ਆਪਣੇ ਤੋਂ ਸ਼ੁਰੂ ਕਰੋ ਆਪਣੇ ਤੋਂ ਸ਼ੁਰੂ ਕਰੋ ਮੇਰੇ ਤੋਂ ਹਾਂ ਕਿੰਨੇ 10 ਵਾਲਾ 1 ਹੁਣ ਤੇਜ਼ ਕਰੋ ਹਾਂ, ਹੁਣ ਕੀ ਤਰ ਗਈ ਤੇਜ਼ੀ 1 2 3 4 5 6 7 8 9 10 ਨਹੀਂ 10 ਵਾਲਾ ਹੈ ਹੀ ਨਹੀਂਗਾ ਉਸਤਾਦ ਜੀ ਓ ਯਾਰ ਜਾ ਯਾਰ ਉਹ ਨਹੀਂ ਇਹ ਲੱਕੀ ਨੰਬਰ ਮੇਰਾ ਹੈ ਹੀ 9 ਆ ਕਿੰਨਾ ਵਾ 9 ਥੱਕੀ ਨੰਬਰ ਤੇ ਆ ਨਾ ਤੇਰਾ ਜਿੱਥੇ 9 ਨੰਬਰ ਆ ਗਿਆ ਉਹ ਜਾਏਗਾ ਚੱਲ ਲੱਕੀ ਨੰਬਰ ਤੇ ਕੱਖ ਨਹੀਂ ਇਹਦੇ ਚੋਂ ਲੱਭਿਆ ਨੂੰ ਕਦੀ ਨਹੀਂ ਲੱਕੀ ਨੰਬਰ ਤੋਂ ਓਕੇ ਜੀ ਸੁਣੋ ਚਲੋ 1 2 3 4 5 6 7 8 9 लड्डू आउट ਹਾਂਜੀ ਹੁਣ ਦੱਸੋ ਹੁਣ ਇਹ ਕੀ ਕਰਨੇ ਨਸੀਬਾਂ ਜੀ ਨਹੀਂ ਹੈ ਮਿੱਠੇ ਤੇਰਾ ਆ ਤਾਂ ਚੁੱਪ ਹੈ ਮੇਰਾ ਕਿਉਂ ਨਹੀਂ ਤੇਰਾ ਤੂੰ ਨਹੀਂ ਜਾਣਾ ਮੈਂ ਜਾਣਾ
ਜੋ ਮਰਜ਼ੀ ਹੋ ਪਰ ਜਾਏ। ਫੈਸਲ ਜੇ ਤੁਸੀਂ ਹੁਣ ਵੀ ਧਾਂਦਲੀ ਕਰੋ ਨਾ ਤਾਂ ਉਸਤਾਦ ਜੀ ਸਿੱਧੀ ਸਾਡੀ ਫਿਰ ਲੜਾਈ ਆ। ਐਦਾਂ ਨਹੀਂ ਹੋਣਾ ਉਸਤਾਦ ਜੀ, ਉਹਦੇ ਨਾਲ ਬਹੁਤਾ ਉਹਨੂੰ ਬਿਲਡਅਪ ਨਾ ਦਿਆ ਕਰੋ ਬਸ। ਤੂੰ ਉੱਥੋਂ ਗੁਰਦਾ ਬਦਲਾਉਣਾ ਵੀ ਤੂੰ ਲਾਜ਼ਮੀ ਜਾਣਾ ਰਹਿ ਇੱਕ ਇੱਥੇ। ਮਿੰਟ ਉਸਤਾਦ ਜੀ ਮਿੱਠੇ ਤੋਂ ਸ਼ੁਰੂ, ਇਹ ਤੋਂ ਸ਼ੁਰੂ ਕਰਨਾ ਜ਼ਰਾ। ਲੈ ਤੇ 9 ਵਾਲਾ ਕਿ 10 ਵਾਲਾ? 10 ਵਾਲਾ। 1 2 1 2 ਹਾਂ 2 3 3 4 4 5 5 6 6 7 7 8 8 9 8 8 ਕਿੱਥੇ ਗਿਆ? 8 ਕਿਸ ਮੈਂ ਤਰ੍ਹਾਂ? 8 ਤੇ 7 7 ਆ ਤੇ ਮੈਂ 6 8 ਤੇ 9 ਨਹੀਂ ਨਹੀਂ ਇੱਕ ਮਿੰਟ, ਸ਼ੁਰੂ ਤੋਂ ਉਸਤਾਦ ਜੀ। ਸ਼ੁਰੂ ਤੋਂ ਕੀ ਓਏ ਆਪਣੇ ਨਾਲ 2 ਵਾਰੀ ਗਿਣ ਲਿਆ ਵਾ, ਲੈ ਅੱਛਾ ਚੱਲ 2 ਵਾਰੀ ਗਿਣਿਆ ਵਾ। ਉਸਤਾਦ ਤੇ ਬੇਤਬਾਰੀ ਤੋਂ ਬੇਇੱਜ਼ਤੀ ਮੈਂ ਕਰਨੀ ਆ। ਆਗੇ ਹੁਣ ਨਾ ਮੇਰੇ ਕੋਲ ਨਾ ਓਏ ਪਾਗਲ ਹੈ ਤੂੰ? ਨਜਾਇਜ਼ ਜੀ, ਇਹ ਤੋਂ ਸ਼ੁਰੂ ਕਰੋ ਉਸਤਾਦ ਜੀ ਜ਼ਰਾ। ਇਹ ਤੋਂ ਹੀ ਕੀਤਾ ਸੀ ਅੱਗੇ। ਚਲੋ ਸਲੋ ਕਰਨਾ। 9 ਕਿ 10? 10 ਤੱਕ। 1 2 1 2 3 3 4 ਇਹ ਆ ਵੇਖ ਆ ਵੇਖ ਮਿੱਠੇ, ਆ ਵੇਖ, ਅੱਛਾ ਸਹੀ ਕਰਨ ਦੇ ਨੇ। ਆ ਵੇਖ ਜ਼ਰਾ। ਸਲੋ ਅੱਛਾ 5 ਨਹੀਂ 5 ਕੀ 4 1 4 1 4 1 ਨਹੀਂ ਇੱਕ ਆ ਸੀ। 1 ਹਾਂ 2 2 3 3 4 4 5 5 6 6 7 7 8 8 9 10 ਹੁਣ ਉਸਤਾਦ ਜੀ ਗੁੰਜਾਇਸ਼ ਨਹੀਂ, ਮੇਰਾ ਭਾਰਾ ਹੀ ਹੋ ਗਿਆ ਹੁਣ। ਫੈਸਲ ਭਾਈ ਹੁਣ ਤੁਸੀਂ ਆਪਣਾ ਭਾਈ ਨਾ ਨਾਮ ਹੀ ਤੁਸੀਂ ਲਿਆ। ਨਾ ਫੈਸਲ ਸਾਹਿਬ ਪਤਾ ਕੀ ਕਰੋ, ਮੇਰੀ ਗੱਲ ਸੁਣੋ। ਤੁਸੀਂ ਉਸਤਾਦ ਜੀ, ਮੈਨੇ ਯਾਰ ਅਸੀਂ ਬੈਗ ਫੈਸਲਾ ਭਾਵੇਂ ਆਪਣੇ ਦੇਖਣ ਵਾਲਿਆਂ ਤੇ ਛੱਡ ਦਿੰਨੇ, ਦੇਖਣਾ ਤੇ ਛੱਡ ਦਿੰਦੇ। ਲੋ ਜੀ ਤੁਸੀਂ ਇਹ ਦੱਸਣਾ ਸਾਨੂੰ ਕਿ ਅਸੀਂ 5 ਜਣੇ ਜਾ ਸਕਦੇ ਹਾਂ, ਇਹਨਾਂ ਚੋਂ ਇੱਕ ਬੰਦੇ ਨੇ ਸਕਿਪ ਹੋਣਾ ਤੇ ਇੱਕ ਕੈਮਰਾਮੈਨ ਨੇ ਨਾਲ ਜਾਣਾ। ਇਹਨਾਂ ਚੋਂ ਕਿਹੜਾ ਬੰਦਾ ਸਕਿਪ ਕਰ ਦਈਏ ਜਿਹਦੇ ਬਾਰੇ ਚ ਸਭ ਤੋਂ ਜ਼ਿਆਦਾ ਵਿਊਜ਼ ਹੋਏ, ਸਭ ਤੋਂ ਜ਼ਿਆਦਾ ਕਮੈਂਟ ਹੋਏ ਕਿ ਇਹਨੂੰ ਛੱਡ ਜਾਓ, ਉਹਨੂੰ ਛੱਡ ਜਾਾਂਗੇ। ਲੇਕਿਨ ਇਹਨਾਂ ਨਾਜ਼ਰੀਨ ਜ਼ਿਹਨ 'ਚ ਰੱਖਣਾ, ਮੇਰੇ ਨਾਲ ਡਾਕਟਰਾਂ ਨੇ ਮੈਨੂੰ ਕਿਹਾ ਕਿ ਤੂੰ ਨਾ ਜਿੰਨਾ ਹੋ ਸਕਦਾ ਬਾਹਰ ਆਊਟਿੰਗ ਕਰ, ਸੈਰ ਕਰ, ਤੇ ਮਿਹਰਬਾਨੀ ਤੁਹਾਡੀ। ਉਹਨਾਂ ਦੇ ਡਾਕਟਰਾਂ ਨੇ ਕਿਹਾ ਵੀ ਇਹਨੂੰ ਨਹੀਂ ਕਿਤੇ ਜਾਣ ਦੇ। ਉਸਤਾਦ ਜੀ ਮੈਂ ਸੀਰੀਅਸ ਦੱਸਣ ਲੱਗਾ, ਡਾਕਟਰ ਨੇ ਸਿਰਫ ਇਹ ਕਿਹਾ ਵਾ ਕਿ ਤੂੰ ਘਰ ਆਰਾਮ ਕਰ, ਰੈਸਟ ਕਰ, ਤੈਨੂੰ ਹੋ ਸਕਦਾ ਜਿੰਨਾ ਤੂੰ ਹੋਵੇ ਆਪਣੇ ਤਨਹਾਈ 'ਚ ਰਹਿ। ਇਹ ਤਾਂ ਨਹੀਂ ਕਿ ਵੀ ਹੁਣ ਦਾ ਚੱਲ ਜਾ, ਜੇ ਜਾਣਾ ਹੀ ਤੂੰ ਆਪਣੇ ਕਿਰਾਏ ਤੇ ਜਾ ਫਿਰ। ਕਿਰਾਇਆ ਯਾਰ ਮਿੱਠੇ, ਤੂੰ ਕਿਰਾਏ ਤੇ ਜਾਣਾ ਵਾ। ਅੱਛਾ ਤੂੰ ਭਾਈ ਕਿਰਾਏ ਸਾਰੀ ਤੇ ਗੱਲ ਛੱਡ ਦਿਓ ਨਾ ਕਿਰਾਏ ਤੇ ਜਾਣਾ ਵਾ। ਯਾਰ, ਛੱਡ ਦਿਓ ਕੰਮ ਕਾਓ। ਲੋ ਜੀ ਨਾਜ਼ਰੀਨ, ਤੁਸੀਂ ਨਾ ਇਹ ਦੱਸਣਾ ਵਾ ਕਮੈਂਟਸ ਸਭ ਤੋਂ ਜ਼ਿਆਦਾ ਕਿ ਕਿੰਨੇ ਅੱਛਾ ਨਾਮ ਉਹਦਾ ਲਿਖਣਾ ਜਿਹਨੇ ਨਹੀਂ ਜਾਣਾ। ਇਹ ਨਹੀਂ ਲਿਖਣਾ ਕਿ ਇਹ 4 ਜਾਏंगे ਤਾਂ ਲੰਮਾ ਹੋ ਜਾਏਗਾ। ਗੱਲ ਇਹ ਹੈ ਕਿ ਜਿਹਨੇ ਨਹੀਂ ਨਾ ਜਾਣਾ ਉਹਦਾ ਸਿੰਗਲ ਨਾਂ ਲਿਖਣਾ। 24 ਘੰਟਿਆਂ ਦੇ ਵਿੱਚ 24 ਘੰਟੇ ਟਾਈਮ 'ਚ ਕਮੈਂਟਸ ਪੜ੍ਹੇ ਜਾਣਗੇ, ਜਿਹਦਾ ਸਭ ਤੋਂ ਜ਼ਿਆਦਾ ਨਾਂ ਹੋਇਆ ਉਹ ਰਹਿ ਜਾਏਗਾ। ਕੋਈ ਗੁੱਸਾ ਗਿਲਾ ਨਹੀਂ, ਕਿਉਂਕਿ ਆਡੀਅנס ਨਹੀਂ ਚਾਹ ਰਹੀ ਭਾਈ। ਗੱਲ ਖਤਮ। ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਫਾਈਨਲ ਹੋ ਗਈ ਗੱਲ। ਅੱਲਾਹ ਮੇਰੇ ਹਾਫਿਜ਼। ਡਾਕਟਰ ਦਾ ਵੀ ਰੱਖਣਾ ਖਿਆਲ, ਮੇਰੇ ਡਾਕਟਰ ਨੇ ਸਪੈਸ਼ਲ ਕਿਹਾ ਵਾ।